ਸੋ ਰਮਨ ਜੀ, ਸ਼ੁਰੂਆਤ ਜੇ ਕਰਦੇ ਜਾਈਏ, ਸਿਚੁਏਸ਼ਨ ਕਿਵੇਂ ਦੀ ਜਿਹੜੀ ਹੈ ਇਸ ਟਾਈਮ ਇੰਡਸਟਰੀ ਨੂੰ ਲੈ ਕੇ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈ ਜੀ। ਰਾਜਕਰਨ ਓਵਰਆਲ ਸਿਚੁਏਸ਼ਨ ਤਾਂ ਜੇ ਕਹੀਏ ਕਿ ਕਾਫੀ ਜਿਹੜੀ ਹੈਗੀ ਆ ਵਧੀਆ ਹੈਗੀ ਆ। ਜੇ ਮਾਰਕੀਟ ਵੱਲੋਂ ਗੱਲ ਕਰੀਏ, ਮਾਰਕੀਟ ਦੀ ਤਾਂ ਰੇਟਸ ਜਿਹੜੇ ਹੈਗੇ ਆ ਇਸ ਵੇਲੇ ਕਾਫੀ ਉਛਾਲ ਤੇ ਹੈਗੇ ਆ। ਪਰ ਅਗੇਨ ਜਿਹੜੀ ਪ੍ਰੋਬਲਮ ਹੈਗੀ ਆ ਉਹ ਫਿਰ ਉਹੀ ਆਉਂਦੀ ਹੁੰਦੀ ਆ ਕਿ ਜਦੋਂ ਆਪਣੇ ਰੇਟਸ ਇਦਾਂ ਹੋ ਜਾਂਦੇ ਆ ਤੇ ਫਿਰ ਆਪਾਂ ਗਲਤ ਫੈਸਲੇ ਜਿਹੜੇ ਕਰਨੇ ਸ਼ੁਰੂ ਹੋ ਜਾਂਦੇ ਆ। ਸੋ ਉਹਦੇ ਕਰਕੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਆ ਉਹ ਮਤਲਬ ਕਿ ਜਿਸ ਪਾਸੇ ਨੂੰ ਚਾਹੀਦੀਆਂ ਨਹੀਂ ਉਸ ਪਾਸੇ ਨੂੰ ਚਲੀ ਜਾਂਦੀਆਂ। ਸੋ ਉਹੋ ਹੀ ਮਸਲਾ ਹੈਗਾ ਕਿ ਇਸ ਵੇਲੇ ਜੇ ਮਾਰਕੀਟ ਥੋੜੀ ਵਧੀਆ ਹੈਗੀ ਆ ਤੇ ਥੋੜਾ ਜਿਹਾ ਜਿਹੜਾ ਸਿਚੁਏਸ਼ਨ ਹੈਗੀ ਆ ਉਹਨੂੰ ਕੰਟਰੋਲ 'ਚ ਰੱਖ ਕੇ ਚੱਲੋ, ਸਮਝ ਕੇ ਚੱਲੋ, ਸੋਚ ਕੇ ਚੱਲੋ, ਕਿਉਂਕਿ ਮਾਰਕੀਟ ਜਿਹੜੀ ਆ ਉਹ ਅਗੇਨ ਬਹੁਤ ਚੀਜ਼ਾਂ ਜਿਹੜੀਆਂ ਇਸ ਵੇਲੇ ਚੇਂਜ ਹੋ ਰਹੀਆਂ, ਖਾਸ ਕਰਕੇ ਬ੍ਰੋਕਰ ਲਾਇਬਿਲਿਟੀ ਦੇ ਜਿਹੜਾ ਕੇਸ ਸੁਪਰੀਮ ਕੋਰਟ ਨੇ ਪਾਸ ਕੀਤਾ ਹੈਗਾ 9-0 ਦੀ ਯੂਨੈਨਿਮਸ ਡਿਸੀਜਨ ਦੇ ਨਾਲ, ਉਹਦੇ ਕਰਕੇ ਜਿਹੜੀਆਂ ਸਿਚੁਏਸ਼ਨਸ ਆ ਕਾਫੀ ਚੇਂਜ ਹੋਣ ਜਾ ਰਹੀਆਂ। ਜੀ ਬਿਲਕੁਲ। ਸੋ ਫਰੇਟ ਮਾਰਕੀਟ ਨੂੰ ਲੈ ਕੇ ਰਮਨ ਭਾਜੀ ਕਹਿੰਦੇ ਭਈ ਬਹੁਤ ਸਾਰੇ ਜਿਹੜੇ ਰੀਜਨਲ ਕੈਰੀਅਰਸ ਆ, ਆਇਲ ਫੀਲਡ ਹੌਲਰਸ ਆ, 3PLs ਆ, ਉਹ ਬੈਂਕਰਪਸੀ 'ਚ ਜਾ ਰਹੇ ਹੈਗੇ ਆ। ਭਾਜੀ ਹੁਣ ਜਿਹੜੀ ਦੇਖੋ ਅਗੇਨ ਕਈ ਮਾਰਕੀਟਸ ਹੈਗੀਆਂ ਜਿਨ੍ਹਾਂ ਦੇ ਵਿੱਚ ਇਹ ਸਿਚੁਏਸ਼ਨ ਹੋ ਸਕਦਾ ਚੱਲ ਰਹੀ ਹੈਗੀ ਆ। ਪਰ ਓਵਰਆਲ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਜੇ ਆਪਣੀ ਮਾਰਕੀਟ ਜਿੱਥੇ ਆਪਾਂ ਗੱਲ ਕਰਦੇ ਹੈਗੇ ਉੱਥੇ ਮਾਰਕੀਟ ਦੀ ਸਿਚੁਏਸ਼ਨ ਜਿਹੜੀ ਆ ਉਹ ਬੈਟਰ ਹੋਈ ਹੈਗੀ ਆ। ਪਰ ਹੁਣ ਇਹ ਆ ਕਿ ਇਸ ਮਾਰਕੀਟ ਦੇ ਵਿੱਚ ਤੁਹਾਨੂੰ ਰਹਿਣ ਵਾਸਤੇ ਬਹੁਤ ਜਿਹੜਾ ਆ ਵਧੀਆ ਕੰਮ ਕਰਕੇ ਦਿਖਾਉਣਾ ਪੈਣਾ ਆ। ਜਿੱਦਾਂ ਆਪਾਂ ਲੈਗਿੰਗ ਪਹਿਲਾਂ ਕਰਦੇ ਸੀਗੇ ਉੱਦਾਂ ਦੀ ਲੈਗਿੰਗ ਜਿਹੜੀ ਆ ਹੁਣ ਨਹੀਂ ਹੋ ਸਕਦੀ। ਸੋ ਆਪਣੀ ਜਿਹੜੀ ਮਾਰਕੀਟ ਜਿਹੜੀ ਆਪਾਂ ਮਾਰਕੀਟ ਰਿਪਰੈਜ਼ੈਂਟ ਕਰਦੇ ਆ ਉੱਥੇ ਮਾਰਕੀਟ ਦੇ ਵਿੱਚ ਆਈ ਥਿੰਕ ਕਿ ਸਿਚੁਏਸ਼ਨ ਜਿਹੜੀ ਆ ਉਹ ਬੈਟਰ ਹੋ ਰਹੀ ਆ। ਕੰਪਨੀਜ਼ ਨੂੰ ਡਰਾਈਵਰ ਚਾਹੀਦੇ ਹੈਗੇ ਆ, ਇਕਵਿਪਮੈਂਟ ਲਿਆ ਜਾ ਰਿਹਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ ਪੋਜ਼ੀਟਿਵ ਹੈਗੀਆਂ। ਪਰ ਅਗੇਨ ਹੁਣ ਜਿਹੜੀ ਸਿਚੁਏਸ਼ਨ ਹੈਗੀ ਆ ਰਾਜਕਰਨ ਔਰ ਹਰਜੋਤ ਭਾਜੀ, ਜਿਹੜੀ ਖਾਸ ਕਰਕੇ ਜਿਹੜੀ ਮੋਟਰਸ ਲਾਂਚ ਹੋਇਆ ਹੈਗਾ ਉਹਦੇ ਲਈ, ਤੇ ਖਾਸ ਕਰਕੇ ਜਿਹੜਾ ਆਪਣਾ ਬ੍ਰੋਕਰ ਲਾਇਬਿਲਿਟੀ ਕੇਸ ਜਿਹੜਾ ਹੋਇਆ ਹੈਗਾ ਉਹਦੇ ਲਈ, ਦੋ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਸ ਵੇਲੇ ਕਾਫੀ ਜ਼ਿਆਦਾ ਅਸਰ ਕਰ ਰਹੀਆਂ ਹੈਗੀਆਂ। ਕੁਛ ਡੀਟੇਲ ਦੇ ਵਿੱਚ ਗੱਲ ਕਰਾਂਗੇ ਆਪਾਂ ਮੋਟਰਸ ਦੇ ਬਾਰੇ 'ਚ। ਮੋਟਰਸ ਦਾ ਜਿਹੜਾ ਅਕਾਊਂਟ ਹੈਗਾ ਆ ਉਹ ਹੁਣ ਜਿਹੜਾ ਮੋਟਰਸ ਦਾ ਪਲੇਟਫਾਰਮ ਹੈਗਾ ਉਹ ਫੁੱਲੀ ਆਪਰੇਟਡ ਹੈਗਾ। ਡੈਰਿਕ ਵਾਰਡਸ ਵੱਲੋਂ ਜਿਹੜੇ FMCSA ਦੇ ਐਡਮਿਨਿਸਟ੍ਰੇਟਰ ਹੈਗੇ ਉਹਨਾਂ ਵੱਲੋਂ ਜਿਹੜਾ ਦੱਸਿਆ ਗਿਆ ਕਿ ਇਹਦੇ ਵਿੱਚ ਜਿੰਨੇ ਕੁ ਲੋਕਾਂ ਨੇ ਅਜੇ ਤੱਕ ਇਹਦੇ ਵਿੱਚ ਜਿਹੜਾ ਆ ਲੌਗਇਨਸ ਕੀਤੇ ਹੈਗੇ ਆ, ਸਾਰਾ ਕੁਝ ਕੀਤਾ ਹੈਗਾ, ਗੁੱਡ ਚੱਲ ਰਿਹਾ ਹੈਗਾ। ਆਬਵੀਅਸਲੀ ਐਡਾ ਵੱਡਾ ਡਾਟਾ ਟ੍ਰਾਂਸਫਰ, ਐਡਾ ਵੱਡਾ ਜਿਹੜਾ ਆ ਸਿਸਟਮ ਚੇਂਜ ਕਰਨਾ, ਅਪਡੇਟ ਕਰਨਾ, ਉਹਦੇ ਵਿੱਚ ਮਾਈਨਰ ਜਿਹੜੀਆਂ ਚੀਜ਼ਾਂ ਉਹ ਤਾਂ ਹੁੰਦੀਆਂ ਹੀ ਆ। ਸੋ ਪਰ ਜਿਹੜੇ ਮੇਰੇ ਲਿੰਕਸ ਹੈਗੇ ਉਹਨਾਂ ਦੇ ਵੱਲੋਂ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ, ਖਾਸ ਕਰਕੇ ਪਰਮਿਟਸ ਵਾਲੇ ਜਿਹੜੇ ਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਕਾਫੀ ਜਿਹੜੇ ਹਿਕਅਪਸ ਜਿਹੜੇ ਆ ਰਹੇ ਹੈਗੇ ਆ। DOT ਨੰਬਰ ਜਿਹੜੇ ਆ ਉਹ ਅਟੈਚ ਨਹੀਂ ਹੋ ਰਹੇ, ਜਾਂ ਦੂਸਰੀ ਸਾਈਡ ਤੋਂ ਜਿਹੜੀ ਪ੍ਰੀਵੀਅਸ ਸਾਈਟ ਸੀ ਉਹ ਅਟੈਚ ਨਹੀਂ ਹੋ ਰਹੀ। ਪਰ ਇੱਕ ਚੀਜ਼ ਜ਼ਰੂਰ ਸੁਣਨ ਨੂੰ ਮਿਲੀ ਆ ਰਾਜਕਰਨ ਕਿ ਜਿਹੜੇ ਵੀ ਕੋਈ ਵੀ ਮੋਟਰਸ ਦਾ ਲੌਗਇਨ ਵਗੈਰਾ ਜਿਹੜਾ ਆ ਉਹ ਆਊਟ ਆਫ ਕੰਟਰੀ ਤੋਂ ਹੋ ਰਿਹਾ ਹੈਗਾ, ਉਹਨਾਂ ਨੂੰ ਨੋਟੀਫਿਕੇਸ਼ਨਸ ਆ ਰਹੇ ਹੈਗੇ ਆ ਕਿ ਆਊਟ ਆਫ ਕੰਟਰੀ ਜਿਹੜਾ ਲੌਗਇਨ ਆ ਕਿਉਂ ਹੋ ਰਿਹਾ ਹੈਗਾ, ਉਹਦਾ ਰੀਜ਼ਨ ਜਿਹੜਾ ਦਿਓ। ਅੱਛਾ ਰਮਨ ਜੀ, ਇੱਕ ਚੀਜ਼ ਜਿਹੜੀ ਦੱਸਿਓ, ਜਿੰਨੇ ਵੀ ਟਰੱਕਰਸ ਦੇ ਨਾਲ ਗੱਲ ਕਰਦੇ ਉਹ ਕਹਿੰਦੇ ਹਾਲਾਤ ਮਾੜੇ ਆ, ਤੁਸੀਂ ਕਹਿੰਦੇ ਵੀ ਮਾਰਕੀਟ ਬੜੀ ਵਧੀਆ ਆ। ਇਹ ਡਿਸਕਨੈਕਟ ਆ ਜਾਂ ਕੀ ਆ, ਕਿ ਨਜ਼ਰੀਆ ਆ, ਕੀ ਇੱਥੇ ਫਰਕ ਕੀ ਹੈਗਾ ਇਸ ਚੀਜ਼ ਦੇ ਵਿੱਚ? ਰਾਜਕਰਨ ਇੱਥੇ ਫਰਕ ਇਹ ਹੈਗਾ ਕਿ ਜੇ ਤੁਸੀਂ ਸਮਾਲ ਕੈਰੀਅਰ ਹੈਗੇ ਆ, ਜੇ ਹੁਣ ਦੇਖੋ ਹਰ ਇੱਕ ਚੀਜ਼ ਜਿਹੜੀ ਆ ਇਸ ਵੇਲੇ ਲਿਟਰਲੀ ਜਿਹੜੀ ਆ ਉਹ ਕੰਪਲਾਇੰਸ ਤੇ ਆ ਜਾਣੀ ਆ ਸਾਰੀ। ਕਿਉਂਕਿ ਜਿਹੜੀ ਵੀ ਕੰਪਨੀ ਕੰਪਲਾਇੰਸ ਦੇ ਵਿੱਚ ਨਹੀਂ ਹੈਗੀ, ਕਿਸੇ ਵੀ ਐਂਡ ਤੋਂ ਜੇ ਕੰਪਲਾਇੰਸ 'ਚ ਨਹੀਂ ਹੈਗੀ, ਉਹ ਕੰਪਨੀ ਜਿਹੜੀ ਆ ਸਟਰਗਲ ਕਰੂਗੀ ਬਹੁਤ ਜ਼ਿਆਦਾ। ਸੋ ਜੇ ਕੰਪਨੀ ਕੰਪਲਾਇੰਟ ਨਹੀਂ ਹੈਗੀ, ਜੇ ਕੰਪਨੀ ਸਹੀ ਕੰਮ ਨਹੀਂ ਕਰ ਰਹੀ ਹੈਗੀ, ਕੰਪਨੀ ਦੇ ਡਰਾਈਵਰ ਹਾਇਰਿੰਗ ਪ੍ਰੋਬਲਮ ਹੈਗੀ ਆ, ਡਰੱਗ ਟੈਸਟਿੰਗ ਪ੍ਰੋਬਲਮ ਆ, ਉਹਨਾਂ ਦੀ ਐਕਸੀਡੈਂਟ ਰੇਟਿੰਗ ਪ੍ਰੋਬਲਮ ਆ, ਆਊਟ ਆਫ ਸਰਵਿਸ ਪ੍ਰੋਬਲਮ ਆ। ਹੁਣ ਤੁਸੀਂ ਦੇਖੋ ਐਰੀਜ਼ੋਨਾ ਦੇ ਵਿੱਚ ਜਿਹੜਾ ਹੈਗਾ ਆ April 1 ਤੋਂ ਲੈ ਕੇ ਹੁਣ ਤੱਕ ਉਹਨਾਂ ਨੇ 281 ਜਿਹੜੇ ELD ਚੀਟ ਉਹਨਾਂ ਨੇ ਲਿਖਿਆ ਆ। ਐਰੀਜ਼ੋਨਾ ਲੌਗਸ 281 ELD ਚੀਟਸ ਆਊਟ ਆਫ ਸਰਵਿਸ ਵਾਇਲੇਸ਼ਨ ਜਸਟ ਫਰਮ 115 ਡਰਾਈਵਰਸ। 115 ਡਰਾਈਵਰ ਚੋਂ 281 ਉਹਨਾਂ ਨੇ ਆਊਟ ਆਫ ਸਰਵਿਸ
ELD ਚੀਜ਼। ਹੁਣ ਇੱਥੇ ELD ਮੈਨੀਪੂਲੇਸ਼ਨ ਦੀ ਜਿਹੜੀ ਗੱਲ ਆ ਜਾਂਦੀ ਹੈ ਨਾ, ਜਦੋਂ ਇਹ ਚੀਜ਼ਾਂ ਆ ਜਾਂਦੀਆਂ ਉਦੋਂ ਜਿਹੜਾ ਸਿਸਟਮ ਹੈਗਾ ਉਹ ਤੁਹਾਨੂੰ ਆਊਟ ਆਫ ਸਰਵਿਸ ਦਾ ਮਤਲਬ ਹੈਗਾ ਕਿ ਤੁਹਾਨੂੰ ਬ੍ਰੋਕਰ ਨੇ ਕੰਮ ਨਹੀਂ ਦੇਣਾ ਹੈਗਾ। ਹੁਣ ਬ੍ਰੋਕਰ ਜਿਹੜਾ, ਕਿਉਂਕਿ ਬ੍ਰੋਕਰ ਦੀ ਲਾਇਬਿਲਿਟੀ ਆ ਗਈ ਨਾ, ਹੁਣ ਬ੍ਰੋਕਰ ਨੂੰ, ਹੁਣ ਤਾਂ ਸੁਪਰੀਮ ਤੁਸੀਂ ਕੋਰਟ ਦੇ ਫੈਸਲੇ ਤੋਂ ਬਾਅਦ ਚ ਆ ਗਈ ਉਹਦੀ ਹੁਣ ਲਾਇਬਿਲਿਟੀ। ਤਾਂ ਤੁਸੀਂ ਇਹ ਦੇਖੋ ਵੀ ਜਿੰਨੇ ਵੀ ਪੁਰਾਣੇ ਕੇਸ ਪਏ ਸੀਗੇ ਬ੍ਰੋਕਰ ਲਾਇਬਿਲਿਟੀ ਦੇ, ਉਹਦੇ ਵਿੱਚ ਜਿੰਨੇ ਵੀ ਪੁਰਾਣੇ ਰੁਕੇ ਕੇਸ ਸੀਗੇ, ਆਪਣਾ ਈਕੋ ਗਲੋਬਲ ਦਾ ਕੇਸ ਸੀਗਾ, ਹੋਰ ਕਈ ਕੇਸ ਸੀਗੇ, ਉਹ ਸਾਰੇ ਦੇ ਸਾਰੇ ਐਕਟੀਵੇਟ ਹੋ ਚੁੱਕੇ ਆ। ਹੁਣ ਉੱਥੇ ਉਹ ਕਰ ਰਹੇ ਆ ਜੀ, ਉਹਨਾਂ ਨੇ ਕਿਹਾ ਕਿ ਜਿਹੜੀ ਇਨਫੋਰਮੇਸ਼ਨ ਪਬਲਿਕਲੀ ਅਵੇਲੇਬਲ ਆ ਉਹ ਕੈਰੀਅਰ ਦੀ ਬ੍ਰੋਕਰ ਕਿਉਂ ਨਹੀਂ ਦੇਖਦਾ, ਜਿਹਦੇ ਵਿੱਚ ਇੱਕ ਆਥੋਰਾਈਜ਼ਡ ਮੋਟਰ ਕੈਰੀਅਰ ਲੈਸ ਦੈਨ 12 months old ਆ, ਨੋ ਸੇਫਟੀ ਰੇਟਿੰਗ ਆ, ਓਨਲੀ 3 ਟਰੱਕਸ ਆ, ਆਊਟ ਆਫ ਸਰਵਿਸ ਵਾਇਓਲੇਸ਼ਨ ਜਿਹੜੀ ਆ ਉਹਦੀ ਅਬਵ ਨੈਸ਼ਨਲ ਐਵਰੇਜ ਆ, ਠੀਕ ਹੈ ਨਾ। ਅੱਛਾ, ਫਿਰ ਉਸ ਤੋਂ ਬਾਅਦ ਜਿਹੜੀ ਫਰਦਰ ਇਨਕੁਆਇਰੀ ਹੋਈ ਆ ਖਾਸ ਕਰਕੇ ਈਕੋ ਗਲੋਬਲ ਲੌਜਿਸਟਿਕ ਦੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀ ਕੰਪਨੀ ਉਹਨਾਂ ਨੇ ਹਾਇਰ ਕੀਤੀ ਸੀਗੀ ਉਹਦੀ no driver training program as required by FMCSA, no policy, procedures or program in place for safety, quality control, vehicle maintenance or other requirements required by FMCSA. Driver, co-driver ਜਿਹੜੇ ਸੀਗੇ ਉਸ ਕੰਪਨੀ ਦੇ ਗ੍ਰੈਜੂਏਟਡ ਹੋਏ ਸੀਗੇ ਜਸਟ ਲੈਸ ਦੈਨ ਅ ਈਅਰ ਅਗੋ, ਦੋਨੋਂ ਹੀ। ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ, ਜੇ ਕੋਈ ਕੰਪਨੀ ਇਹਨਾਂ ਚੀਜ਼ਾਂ ਨਾਲ ਰਨ ਕਰ ਰਹੀ ਹੈ ਤੇ ਆਬਵੀਅਸਲੀ ਉਹਨਾਂ ਦੇ ਲਈ ਟਫ ਟਾਈਮ ਹੈਗਾ ਆ। ਦੇ ਆਰ ਨਾਟ ਗੋਇੰ ਟੂ ਬੀ, ਇਹ ਏਡਾ ਈਜ਼ੀ ਨਹੀਂ ਰਹਿ ਜਾਣਾ ਹੁਣ ਜਿੱਦਾਂ ਅੱਗੇ ਹੁੰਦਾ ਸੀ ਰਾਜਗੜ੍ਹ। ਵੀ ਜਿੱਦਾਂ ਅੱਗੇ ਵਗਦੀ ਗੰਗਾ 'ਚ ਹੱਥ ਧੋ ਹੋ ਰਹੇ ਸੀ, ਹਾਂਜੀ। ਉਹ ਗੱਲ ਨਹੀਂ ਬਣਨੀ। ਹੁਣ ਕੰਪਲਾਇੰਸ ਦਾ ਜਿਹੜਾ ਉਹ ਬਿਲਕੁਲ 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 ਹਰ ਇੱਕ ਪਾਸੇ ਜਿਹੜਾ ਮੇਨ ਜ਼ੋਰ ਜਿਹੜਾ ਉਹ ਚੱਲਣਾ ਆ। ਬਿਲਕੁਲ।